ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜ ਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 29 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਇਸ ਦੇ ਨਾਲ ਅਵਤਾਰ ਸਿੰਘ ਮੰਜ਼ਲ ਕਲੋਵਿਸ ਤੋਂ, ਧੂਤ ਪਰਿਵਾਰ ਯੂਬਾ ਸਿਟੀ ਤੋਂ, ਤੇ ਨਾਲ ਹੀ ਸਪਾਂਸਰ ਕਰਦੇ ਨੇ ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਵਰਿੰਦਰ ਸਿੰਘ ਵਯਾਲ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਜਿਹੜੇ ਐਲੀਗੇਟਰ ਅਲਕਾਟਰਾਜ਼ ਆ, ਜੋ ਫਲੋਰੀਡਾ ਦੇ ਵਿੱਚ ਜੇਲ੍ਹ ਬਣਾਈ ਗਈ ਹੈ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ, ਜਿੱਥੇ ਜਿਹੜੇ ਇਲੀਗਲ ਜਾਂ ਅਨਡਾਕੂਮੈਂਟਡ ਜਾਂ ਜਿਨ੍ਹਾਂ ਦੇ ਕੋਈ ਚਾਰਜਸ ਲੱਗਦੇ ਆਈਸ ਵੱਲੋਂ ਫੜੇ ਜਾਂਦੇ, ਉਹਨਾਂ ਨੂੰ ਰੱਖਿਆ ਜਾ ਰਿਹਾ ਆ। ਸੋ ਐਸੋਸੀਏਟਡ ਪ੍ਰੈਸ ਰਿਪੋਰਟ ਕਰ ਰਹੀ ਆ ਵੀ ਉਹ ਡਿਟੇਨੀਜ਼ ਨੂੰ ਬਿਨਾਂ ਚਾਰਜਸ ਤੋਂ, ਬਿਨਾਂ ਕਿਸੇ ਲੀਗਲ ਐਕਸੈਸ ਤੋਂ ਉੱਥੇ ਰੱਖਿਆ ਗਿਆ ਹੈਗਾ। ਕੋਈ ਉਹਨਾਂ ਦੀ ਲੀਗਲ ਐਕਸੈਸ ਨਹੀਂ ਤੇ ਕੋਈ ਉਹਨਾਂ ਦੇ ਉੱਤੇ ਚਾਰਜਸ ਜਿਹੜੇ ਡਿਕਲੇਅਰ ਨਹੀਂ ਕੀਤੇ ਗਏ ਹੈਗੇ। ਇਮੀਗ੍ਰੇਸ਼ਨ ਅਟਾਰਨੀਜ਼ ਇਹ ਕਹਿ ਰਹੇ ਆ ਕਿ ਡਿਟੇਨੀਜ਼ ਦਾ ਕਨਸਟੀਟਿਊਸ਼ਨਲ ਰਾਈਟ ਹੈਗਾ, ਉਹ ਵਾਇਲੇਟ ਹੋ ਰਿਹਾ। 100 ਤੋਂ ਵੱਧ ਜਿਹੜੇ ਡਿਟੇਨੀਜ਼ ਆ ਉਹ ਆਲਰੇਡੀ ਡਿਪੋਰਟ ਕੀਤੇ ਜਾ ਚੁੱਕੇ ਆ ਐਲੀਗੇਟਰ ਅਲਕਾਟਰਾਜ਼ ਤੋਂ। ਜਿਹੜੇ ਵਕੀਲ ਬੌਂਡ ਹੀਅਰਿੰਗ ਦੇ ਉੱਤੇ ਸ਼ੋਅ ਕਰਦੇ ਆ, ਕਹਿੰਦੇ ਭਈ ਜੋ ਡਿਟੇਨੀਜ਼ ਬਾਰੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਇਮੀਗ੍ਰੇਸ਼ਨ ਕੋਰਟ 'ਚ ਉਹਨਾਂ ਦੀ ਜੂਰਿਸਡਿਕਸ਼ਨ ਨਹੀਂ ਹੈਗੀ, ਉਹਨਾਂ ਦੇ ਕਲਾਇੰਟ ਦੀ। ਸੋ ਹੁਣ ਜਿਹੜੇ ਆ ਸਿਵਲ ਰਾਈਟਸ ਅਟਾਰਨੀ ਡਿਮਾਂਡ ਕਰ ਰਿਹਾ ਫੈਡਰਲ ਤੇ ਸਟੇਟ ਆਫੀਸ਼ੀਅਲ ਤੋਂ ਵੀ ਆਇਡੈਂਟੀਫਾਈ ਕਰੋ ਕਿਹੜੀਆਂ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਹੈਗੀਆਂ ਜਿੱਥੇ ਉਹ ਜਾ ਕੇ ਇਹਨਾਂ ਦੇ ਕੇਸ ਫਾਈਲ ਕਰ ਸਕਦੇ ਆ, ਉਹਨਾਂ ਦੀ ਪਟੀਸ਼ਨ ਐਕਸੈਪਟ ਕਰ ਸਕਦੇ, ਜਾਂ ਉਹਨਾਂ ਦੇ ਬੌਂਡ ਦੇ ਲਈ ਜੇ ਕਿਸੇ ਨੇ ਲੜਾਈ ਲੜਨੀ ਆ ਉਹ ਲੜ ਸਕਦੇ ਹੈਗੇ ਆ। ਇਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਐਮਰਜੈਂਸੀ ਸਿਚੁਏਸ਼ਨ ਆ। ਯੂਨੀਸ ਜੋ ਇੱਕ ਅਟਾਰਨੀ ਹੈਗੇ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਦੇ ACLU ਦੇ, ਉਹਨਾਂ ਨੇ ਕਿਹਾ ਵੀ ਜਦੋਂ ਹੀਅਰਿੰਗ ਹੋਈ ਫੈਡਰਲ ਕੋਰਟ ਦੇ ਵਿੱਚ ਮਿਆਮੀ 'ਚ, ਤੇ ਜਿਹੜੇ ਆਫੀਸਰ ਸੀਗੇ ਐਲੀਗੇਟਰ ਅਲਕਾਟਰਾਜ਼ ਦੇ ਉੱਤੇ ਇਸ ਜੇਲ੍ਹ ਦੇ, ਉਹ ਕਹਿੰਦੇ ਭਈ ਲੋਕਾਂ ਤੋਂ ਜਿਹੜੇ ਕੈਦੀ ਸੀ ਉਹਨਾਂ ਤੋਂ ਧੱਕੇ ਦੇ ਨਾਲ ਜਿਹੜੇ ਸਾਈਨ ਆ ਉਹ ਸਾਈਨ ਕਰਵਾ ਰਹੇ ਸੀ ਡਿਪੋਰਟੇਸ਼ਨ ਆਰਡਰਸ ਤੇ, ਬਿਨਾਂ ਕਿਸੇ ਵਕੀਲ ਦੀ ਸਲਾਹ ਤੋਂ। ਸੋ ਇਹ ਜੋ ਸਿਚੁਏਸ਼ਨ ਆ, ਜੋ ਐਲੀਗੇਟਰ ਅਲਕਾਟਰਾਜ਼ ਆ ਇਹ ਬਣਾਈ ਹੈਗੀ ਆ, ਉੱਥੋਂ ਆ ਰਹੀ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਹੋਰ ਭਾਰਤੀ ਮੂਲ ਦਾ ਬੰਦਾ, ਉਹਦਾ ਲਾਸਟ ਨਾਮ ਵੀ ਪਟੇਲ ਆ, ਉਸ ਨੂੰ ਜਿਹੜਾ ਆ ਉਹ ਉਸ ਦੇ ਉੱਤੇ ਦੋਸ਼ ਲੱਗੇ ਆ ਵੀ ਚਾਈਲਡ ਸੈਕਸ ਅਬਿਊਜ਼ ਦੀਆਂ ਇਮੇਜਿਸ ਉਸ ਦੇ ਕੋਲੋਂ ਫੜੀਆਂ ਗਈਆਂ ਆ। ਇਹ ਪਹਿਲਾਂ ਇੱਕ ਫੀਨਿਕਸ ਦੇ ਚਿਲਡਰਨ ਹਸਪੀਟਲ ਦਾ ਇੰਪਲੋਈ ਵੀ ਰਿਹਾ ਹੈਗਾ ਆ। ਜੈਦੀਪ ਪਟੇਲ 31 ਸਾਲਾਂ ਦਾ 17 ਜੁਲਾਈ ਨੂੰ ਇਸ ਸ਼ੱਕ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਵੀ ਇਹ ਸੈਕਸ਼ੂਅਲੀ ਐਕਸਪਲੋਇਟ ਕਰ ਰਿਹਾ ਸੀਗਾ ਮਾਈਨਰਸ ਨੂੰ। ਜਿਹੜੇ ਇੰਟਰਨੈਟ ਸਰਵਿਸ ਪ੍ਰੋਵਾਈਡਰ ਆ ਉਹਨਾਂ ਨੇ ਟਿਪ ਆਫ ਕੀਤਾ ਪੁਲਿਸ ਵਾਲਿਆਂ ਨੂੰ, ਤੇ ਉਸ ਦੇ ਕੋਲੋਂ ਜਦ ਛਾਪਾ ਮਾਰਿਆ ਗਿਆ ਤਾਂ ਸੈਕਸ਼ੂਅਲ ਅਬਿਊਜ਼ ਮਟੀਰੀਅਲ ਜਿਹੜੀ ਉਸਦੇ ਯੂਜ਼ਰ ਪ੍ਰੋਫਾਈਲ ਤੇ ਉਸਦੀਆਂ ਡਾਕੂਮੈਂਟਸ ਦੇ ਵਿੱਚੋਂ ਜਿਹੜਾ ਉਹ ਲੱਭਾ ਹੈਗਾ ਆ। 9 ਵੱਖ-ਵੱਖ ਜਿਹੜੇ ਚਾਰਜਿਸ ਇਸ ਦੇ ਉੱਤੇ ਸੈਕਸ਼ੂਅਲ ਐਕਸਪਲੋਇਟੇਸ਼ਨ ਆਫ ਏ ਮਾਈਨਰ ਉਸ ਦੇ ਉੱਤੇ ਲੱਗੇ ਆ। ਇਹ ਹਰ ਇੱਕ ਜਿਹੜਾ ਚਾਰਜ ਆ ਕਲਾਸ 2 ਫੈਲਨੀ ਆ, ਤੇ ਕਹਿੰਦੇ ਵੀ ਇੱਕ ਚਾਰਜ ਦੀ ਸਜ਼ਾ 12.5 ਸਾਲ ਇਸ ਨੂੰ ਹੋ ਸਕਦੀ ਆ ਜੇ ਇਸ ਦੇ ਵਿੱਚ ਕਨਵਿਕਟ ਹੁੰਦਾ ਆ। ਸੋ ਬੀਤੇ ਕੁਝ ਦਿਨਾਂ ਦੇ ਵਿੱਚ ਭਾਰਤੀਆਂ ਦੇ ਦੁਆਰਾ ਜੋ ਇਹ ਇੱਥੇ ਗੰਦ ਆ ਉਹ ਸ਼ਰੇਆਮ ਜਿਹੜਾ ਉਹ ਸਾਹਮਣੇ ਉੱਭਰ ਕੇ
ਆ ਰਿਹਾ ਹੈਗਾ ਆ। ਸੋ ਡੈਲਟਾ ਦਾ ਜਿਹੜਾ ਜਹਾਜ਼ ਸੀਗਾ ਉਸ ਦਾ ਜਿਹੜਾ ਕੋ ਪਾਇਲਟ ਆ ਉਹ ਵੀ ਬੱਚਿਆਂ ਦੇ ਨਾਲ ਕੁਕਰਮ ਦੇ ਮਾਮਲੇ ਦੇ ਵਿੱਚ ਉਹ ਅੰਦਰ ਹੋਇਆ, ਓਰਲ ਕੋਪੂਲੇਸ਼ਨ ਦੇ ਮਾਮਲੇ 'ਚ। ਤੇ 2 ਦਰਜਨ ਜਿਹੜੀਆਂ ਫਾਈਲਸ ਆ ਚਾਈਲਡ ਪੋਰਨੋਗ੍ਰਾਫੀ ਦੀਆਂ ਭਾਰਤੀ ਮੂਲ ਦੇ ਜੈਦੀਪ ਪਟੇਲ ਦੇ ਕੋਲੋਂ ਫੀਨਿਕਸ ਦੇ ਵਿੱਚ ਲੱਭੀਆਂ, ਜੋ ਕਿ ਇੱਕ ਬੱਚਿਆਂ ਦੇ ਹਸਪਤਾਲ 'ਚ ਦੇਖੋ ਕੰਮ ਜਿਹੜਾ ਉਹ ਕਰਦਾ ਸੀ, ਬਿਹੇਵੀਅਰਲ ਹੈਲਥ ਟੈਕਨੀਸ਼ੀਅਨ ਦੇ ਤੌਰ ਦੇ ਉੱਤੇ ਉਹ ਕੰਮ ਕਰਦਾ ਸੀ। ਜਦ ਇਹ ਗ੍ਰਿਫਤਾਰ ਕੀਤਾ ਗਿਆ ਉਦੋਂ ਉਸ ਦਾ EMPLOYE ਤਾਂ ਨਹੀਂ ਸੀਗਾ। ਸੋ ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਕੀ ਕੁਛ ਜਿਹੜਾ ਆ ਇਹ ਹੋ ਰਿਹਾ ਆ। ਸਤੰਬਰ 2024 ਦੀ ਹਰਜੋਤ ਸਿੰਘ ਜੀ ਇਹ ਘਟਨਾ ਜਿਹੜੀ ਉਹ ਦੱਸੀ ਜਾ ਰਹੀ ਆ, ਜਦ ਇੰਟਰਨੈਟ ਸਰਵਿਸ ਪ੍ਰੋਵਾਈਡਰ ਇਸ ਦਾ ਉਸ ਨੇ ਹੀ ਪੁਲਿਸ ਨੂੰ ਆਗਾਹ ਕੀਤਾ ਵੀ ਇਹ ਇਦਾਂ ਦੇ ਪੁੱਠੇ ਕਾਰਿਆਂ ਦੇ ਵਿੱਚ ਲੱਗਾ ਜਿਹੜਾ ਉਹ ਹੋਇਆ ਆ। ਸੋ ਫੀਨਿਕਸ ਚਿਲਡਰਨ ਹਸਪੀਟਲ ਨੇ ਸਟ੍ਰੈਸ ਕੀਤਾ ਵੀ ਜਿਹੜਾ ਪੇਸ਼ੈਂਟ ਸੇਫਟੀ ਉਹਨਾਂ ਦੀ ਟੌਪ ਪ੍ਰਾਇੋਰਟੀ ਆ। ਐਰੀਜ਼ੋਨਾ ਰਿਪਬਲਿਕ ਦੇ ਦੁਆਰਾ ਇਹ ਜਿਹੜੀ ਨਿਊਜ਼ ਆ ਉਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈਗਾ ਆ। ਇਸ ਇਨਵੈਸਟੀਗੇਸ਼ਨ ਦੇ ਵਿੱਚ ਅਥਾਰਟੀਜ਼ ਨੇ ਲਿੰਕ ਕੀਤਾ ਪਟੇਲ ਦਾ ਉਸ ਐਡਰੈਸ ਦੇ ਨਾਲ, ਉਸ ਫੋਨ ਨੰਬਰ ਦੇ ਨਾਲ, ਤੇ ਫਿਰ ਉੱਥੋਂ ਜਾ ਕੇ ਪਤਾ ਲੱਗਾ। ਸੋਸ਼ਲ ਮੀਡੀਆ ਸਰਵਿਸ ਨੇ ਵੀ ਇਸ ਦੀਆਂ ਜਿਹੜੀਆਂ ਚੈਟ ਐਕਸਚੇਂਜਸ ਸੀਗੀਆਂ ਉਹ ਪ੍ਰੋਵਾਈਡ ਕੀਤੀਆਂ ਪੁਲਿਸ ਨੂੰ, ਫੋਨ ਨੰਬਰ, ਲੋਕੇਸ਼ਨ, ਫਿਜ਼ੀਕਲ ਡਿਸਕ੍ਰਿਪਸ਼ਨ, ਆਕੂਪੇਸ਼ਨਲ ਇਨਫੋਰਮੇਸ਼ਨ ਇਸ ਦੀ ਜਿਹੜੀ ਉਹ ਪਤਾ ਲੱਗੀ। ਪਟੇਲ ਕਹਿੰਦੇ ਵੀ ਚੈਟਸ ਦੇ ਵਿੱਚ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਆਪਣੇ ਪਰਸਨਲ ਸੈਕਸ਼ੂਅਲ ਗ੍ਰੈਟੀਫਿਕੇਸ਼ਨ ਦੇ ਲਈ ਉਸ ਦੀ ਮੰਗ ਜਿਹੜੀ ਉਹ ਕਰਦਾ ਹੁੰਦਾ ਸੀ, ਖਾਸ ਕਰਕੇ ਜਿਹੜੀਆਂ ਜਵਾਨ ਕੁੜੀਆਂ ਬੱਚੀਆਂ ਆ ਉਹਨਾਂ ਦੇ ਕੋਲੋਂ। ਤੇ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਇਹ ਪੈਡੋਫਾਈਲ ਦੇ ਤੌਰ ਦੇ ਉੱਤੇ ਹੁਣ ਸਾਹਮਣੇ ਆਇਆ ਹੈਗਾ ਆ। ਸੋ ਪਟੇਲ ਦੇ ਕਈ ਜਿਹੜੇ ਇਸ ਟਾਈਮ ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹ ਇਦਾਂ ਦੇ ਪੁੱਠੇ ਕਾਰਿਆਂ ਦੇ ਵਿੱਚ ਇਸ ਟਾਈਮ ਸਾਹਮਣੇ ਜਿਹੜੇ ਉਹ ਆ ਰਹੇ ਨੇ। ਕੱਲ ਇਸ ਦੀ ਜਿਹੜੀ ਆ ਉਹ ਪ੍ਰੀਲਿਮਿਨਰੀ ਹੀਅਰਿੰਗ ਰੱਖੀ ਗਈ ਸੀ। ਹਾਲ ਦੀ ਘੜੀ ਇਸ ਨੂੰ $1 ਲੱਖ ਦੇ ਬੌਂਡ ਦੇ ਉੱਤੇ ਇਸ ਨੂੰ ਰੱਖਿਆ ਗਿਆ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਸੁਨਾਮੀ ਵਾਚ ਆਰਡਰ ਕੀਤੀ ਗਈ ਆ, ਇਸ਼ੂ ਕੀਤਾ ਗਿਆ ਕੈਲੀਫੋਰਨੀਆ ਕੋਸਟ ਦੇ ਐਡਵਾਈਜ਼ਰੀਜ਼ ਵੱਲੋਂ ਵੀ ਇੱਕ ਭੁਚਾਲ ਜਿਹੜਾ ਆ ਰਸ਼ੀਆ ਦੇ ਰਿਮੋਟ ਈਸਟਰਨ ਕੋਸਟ ਦੇ ਵਿੱਚ ਆਇਆ, ਜੋ ਕਿ 8.0 ਮੈਗਨੀਟਿਊਡ ਦਾ ਸੀਗਾ। ਇਹ ਯੂਐਸ GS ਨੇ ਦੱਸਿਆ, ਯੂਨਾਈਟਿਡ ਸਟੇਟ ਜੀਓਲੋਜੀਕਲ ਸਰਵੇ ਵੱਲੋਂ। 85 ਮੀਲ ਦੂਰ ਜਿਹੜਾ ਆ ਕੈਮਚੈਟਸਕੀ ਰਸ਼ੀਆ ਦੇ ਵਿੱਚ, ਤੇ 19 ਕਿਲੋਮੀਟਰ ਡੂੰਘਾ ਇਹ ਭੁਚਾਲ ਆਇਆ ਕੁਝ ਮਿੰਟ ਪਹਿਲਾਂ। ਤੇ ਉਸ ਤੋਂ ਬਾਅਦ ਜਿਹੜੀ ਸੁਨਾਮੀ ਆ ਇਹ ਹਵਾਈਅਨ ਆਈਲੈਂਡ ਤੇ ਚਿੰਗਨਿਕ ਵੇ ਤੋਂ ਲੈ ਕੇ ਕੈਲੀਫੋਰਨੀਆ ਮੈਕਸੀਕੋ ਬਾਰਡਰ ਤੱਕ ਜਿਹੜੀ ਆ ਜਾਰੀ ਕੀਤੀ ਗਈ ਹੈਗੀ ਆ। ਸੁਨਾਮੀ ਜਿਹੜੀ ਐਡਵਾਈਜ਼ਰੀਜ਼ ਆ ਇਹ ਜਾਪਾਨ ਦੇ ਕੋਸਟਲ ਰੀਜਨ ਦੇ ਵਿੱਚ ਵੀ ਤੇ ਉੱਥੇ ਵੀ ਜਿਹੜੀ ਜਾਰੀ ਕੀਤੀ ਗਈ ਹੈਗੀ ਆ। ਉੱਥੇ ਉਹਨਾਂ ਨੇ ਬ੍ਰੌਡਕਾਸਟ ਵੀ ਇਸ ਨੂੰ ਕੀਤਾ ਹੈਗਾ। ਸੋ ਪ੍ਰੀਲਿਮਿਨਰੀ ਅਰਥ ਪੈਰਾਮੀਟਰਸ ਦੇ ਮੁਤਾਬਕ ਕਹਿੰਦੇ ਵੀ ਬਹੁਤ ਹੀ ਜਿਹੜੀ ਸਟਰੋਂਗ ਸੁਨਾਮੀ ਵੇਵਸ ਪੋਸੀਬਲ ਹੈਗੀਆਂ ਆ। ਅਰਥਕੁਏਕ ਜਿਹੜਾ ਐਪੀਸੈਂਟਰ ਆ ਇਹ ਕੋਸਟ ਆਫ ਰਸ਼ੀਆ ਦੇ ਉੱਤੇ ਸੀਗਾ, ਈਸਟਰਨ ਕੈਮਚਟਕਾ ਪੈਨਿਨਸੂਲਾ। ਇਹ ਰਿਮੋਟ ਏਰੀਆ ਹੈਗਾ ਤੇ ਉੱਥੇ ਪੋਪੂਲੇਸ਼ਨ ਵੀ ਬੜੀ ਜਿਹੜੀ ਆ ਘੱਟ ਹੈਗੀ ਆ। ਉੱਥੇ ਇਹ ਭੁਚਾਲ ਆਇਆ 8.0 ਮੈਗਨੀਟਿਊਡ ਦਾ। ਉਸ ਤੋਂ ਬਾਅਦ ਜਿਹੜੀ ਸੁਨਾਮੀ ਵਾਰਨਿੰਗ ਆ ਇਹ ਜਾਰੀ ਕੀਤੀ। ਜੀ, ਹਰਜੋਤ ਸਿੰਘ ਜੀ, ਕੱਲ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ। ਇਸ ਦੇ ਵਿੱਚ ਜਿੱਥੇ ਰਾਸ਼ਟਰਪਤੀ ਟਰੰਪ ਹੁਣੀ ਗਏ ਆ UK ਦੇ ਵਿੱਚ, ਸਕਾਟਲੈਂਡ ਦੇ ਵਿੱਚ, ਉੱਥੇ ਇੱਕ ਈਜ਼ੀ ਜੈਟ ਦੀ ਫਲਾਈਟ ਦੇ ਵਿੱਚ ਇੱਕ ਬੰਦੇ ਨੇ ਰੌਲਾ ਪਾਤਾ, ਡੈਥ ਟੂ ਅਮਰੀਕਾ, ਡੈਥ ਟੂ ਟਰੰਪ, ਅੱਲਾਹੂ ਅਕਬਰ ਦੇ ਨਾਰੇ ਲਾਤੇ। ਉਹਨੇ ਕਿਹਾ ਵੀ ਉਹਦੇ ਕੋਲ ਬੰਬ ਹੈਗਾ ਆ। ਫੁਟੇਜ ਇੰਨੀ ਕੁ ਜ਼ਿਆਦਾ ਜਿਹੜੀ ਇਸ ਟਾਈਮ ਸਰਕੂਲੇਟ ਜਿਹੜੀ ਉਹ ਹੋ ਰਹੀ ਆ। ਉਹਨੇ ਬਹੁਤ ਜ਼ਿਆਦਾ ਅੱਲਾਹੂ ਅਕਬਰ ਦੇ ਜਿਹੜੇ ਉਹ ਨਾਰੇ ਜਿਹੜੇ ਉਹ ਲਾਏ। ਫਿਰ ਪੁਲਿਸ ਨੇ ਉਸ ਨੂੰ ਉੱਥੇ ਗ੍ਰਿਫਤਾਰ ਕਰ ਲਿਆ। 41 ਸਾਲਾਂ ਦਾ ਇਹ ਜਿਹੜਾ ਬੰਦਾ ਸੀਗਾ। ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਪਤਾ ਲੱਗਾ ਇਹ ਤਾਂ ਕੋਈ ਹਿੰਦੂ ਜੈਂਟਲਮੈਨ ਜਿਹੜਾ ਉਹ ਨਿਕਲਿਆ, ਇੰਡੀਅਨ ਮੂਲ ਦਾ 41 ਸਾਲਾਂ ਦਾ ਇਹ ਜਿਹੜਾ ਬੰਦਾ ਅਭੇ ਦੇਵਦਾਸ ਨਾਇਕ, ਲੁੱਟਨ ਤੋਂ ਇਹ ਜਿਹੜਾ ਉਹ ਰਹਿਣ ਵਾਲਾ, ਇਸ ਨੂੰ ਹੁਣ ਪੀਸਲੀ ਸ਼ੈਰਿਫ ਕੋਰਟ ਦੇ ਵਿੱਚ ਪੇਸ਼ ਜਿਹੜਾ ਉਹ ਕੀਤਾ ਗਿਆ ਆ। ਤੇ ਰਿਪੋਰਟਸ ਜਿਹੜੀਆਂ ਇਹ ਹਰਜੋਤ ਸਿੰਘ ਜੀ ਸਾਹਮਣੇ ਆ ਰਹੀਆਂ ਆ ਵੀ ਇਸ ਟਾਈਮ ਟੈਰਰ ਥ੍ਰੈਟ ਦੀ ਜਿਹੜੀ ਇਨਵੈਸਟੀਗੇਸ਼ਨ ਆ ਇਸ ਦੇ ਉੱਤੇ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈਗੀ ਆ। ਸੋ ਇਹ ਭਾਰਤੀ ਮੂਲ ਦਾ ਜਿਹੜਾ ਬੰਦਾ ਸੀਗਾ, ਜਾਣ ਬੁੱਝ ਕੇ ਦੇਖੋ ਕਿੱਦਾਂ ਦੇ ਜਿਹੜੇ ਉਹ ਨਾਰੇ ਜਿਹੜੇ ਉਹ ਲਾ ਰਿਹਾ ਸੀਗਾ।
ਤੇ ਇਹਦੀ ਜਿਹੜੀ ਵੀਡੀਓ ਇਸ ਟਾਈਮ ਬਹੁਤ ਜ਼ਿਆਦਾ ਵਾਇਰਲ ਜਿਹੜੀ ਉਹ ਹੋਈ ਪਈ ਆ। ਸੋ ਈਜ਼ੀ ਜੈਟ ਦੀ ਇਹ ਜਿਹੜੀ ਫਲਾਈਟ ਸੀਗੀ ਤੇ ਉਸ ਦੇ ਵਿੱਚ ਇਸ ਨੇ ਇਹ ਜਿਹੜਾ ਉਹ ਰੌਲਾ ਪਾਇਆ। ਬਾਅਦ ਦੇ ਵਿੱਚ ਇੱਕ ਮੇਲ ਪੈਸੰਜਰ ਜੋ ਕਿ ਉੱਥੇ 21 ਨੰਬਰ ਸੀਟ ਦੇ ਉੱਤੇ ਬੈਠਾ ਸੀ, ਉਸ ਨੇ ਇਸ ਨੂੰ ਫੜਿਆ, ਦੱਬਿਆ ਤੇ ਫਿਰ ਲੋਕਾਂ ਨੇ ਇਸ ਨੂੰ ਕਾਬੂ ਦੇ ਵਿੱਚ ਕੀਤਾ। ਤੇ ਇਹਦੇ ਕੋਲੋਂ ਪੁੱਛਿਆ ਗਿਆ ਵੀ ਭਾਈ ਹਾਂ ਹੈਗਾ ਆ ਕੁਛ ਕਿ ਨਹੀਂ, ਤਾਂ ਉਹਦੀ ਜੇਬ ਦੇ ਵਿੱਚੋਂ ਕਹਿੰਦੇ ਵੀ ਇੰਡੀਅਨ ਨੈਸ਼ਨਲ ਰਿਫਿਊਜੀ ਸਟੇਟਸ ਕਾਰਡ ਜਿਹੜਾ ਉਹ ਲੈ ਕੇ ਉਸ ਦੀ ਜੇਬ ਦੇ ਵਿੱਚੋਂ ਨਿਕਲਿਆ ਤੇ ਥ੍ਰੈਟ ਕਰ ਰਿਹਾ ਸੀਗਾ ਵੀ ਭਾਈ ਜਹਾਜ਼ ਦੇ ਵਿੱਚ ਮੈਂ ਬੰਬ ਜਿਹੜਾ ਉਹ ਲਾਇਆ ਆ, ਤੇ ਕਹਿੰਦਾ ਵੀ ਮੈਂ ਮੈਸੇਜ ਸੈਂਡ ਕਰਨਾ ਸੀਗਾ ਟਰੰਪ ਨੂੰ। ਤੇ ਦੇਖੋ ਕਾਊਂਟਰ ਟੈਰਰਿਜ਼ਮ ਆਫਿਸਰਸ ਕਹਿੰਦੇ ਵੀ ਇਸ ਟਾਈਮ ਵੀਡੀਓਜ਼ ਆ ਉਸ ਨੂੰ ਅਸੈਸ ਜਿਹੜੀ ਉਹ ਕਰ ਰਹੇ ਆ। ਬਹੁਤ ਜ਼ਿਆਦਾ ਕਹਿੰਦੇ ਵੀ ਜਿਹੜੇ ਇਲੀਗਲ ਮਾਈਗ੍ਰੈਂਟ ਤੇ ਅਸਾਈਲਮ ਸੀਕਰਸ ਆ ਲੁਟਨ ਯੂਕੇ ਦੇ ਵਿੱਚ ਜਿਹੜੇ ਉਹ ਉੱਥੇ ਰਹਿੰਦੇ ਆ, ਕਹਿੰਦੇ ਵੀ ਇਹਦੀ ਜਿਹੜੀ ਹੀਅਰਿੰਗ ਆ ਉਹ ਵੀ ਅਦਾਲਤ ਦੇ ਵਿੱਚ ਪ੍ਰਾਈਵੇਟਲੀ ਹੀ ਜਿਹੜੀ ਉਹ ਕੀਤੀ ਜਿਹੜੀ ਉਹ ਗਈ ਆ। ਬੌਮ ਥ੍ਰੈਟ ਦੇਣਾ, ਡੈਥ ਟੂ ਅਮਰੀਕਾ ਤੇ ਡੈਥ ਟੂ ਡੋਨਲਡ ਟਰੰਪ ਦੇ ਜਿਹੜੇ ਉਹ ਉਸਨੇ ਨਾਰੇ ਆ ਇਸ ਵੀਡੀਓ ਦੇ ਵਿੱਚ ਜਿਹੜੇ ਉਹ ਲਾਏ ਆ। 5 ਦਿਨ ਦੇ ਦੌਰੇ ਦੇ ਉੱਤੇ ਸਕਾਟਲੈਂਡ ਦੇ ਵਿੱਚ ਟਰੰਪ ਹੁਣੀ ਗੋਲਫ ਖੇਡਣ ਦੇ ਲਈ ਤੇ ਹੋਰ ਗੱਲਾਂ ਬਾਤਾਂ ਕਰਨ ਦੇ ਲਈ ਤੇ ਡੀਲਸ ਬਣਾਉਣ ਦੇ ਲਈ ਉੱਥੇ ਗਏ ਹੋਏ ਆ। ਤੇ ਇਸ ਦਰਮਿਆਨ ਇਸ ਅਭੈ ਦੇਵਦਾਸ ਨਾਇਕ ਨੇ, ਭਾਰਤੀ ਮੂਲ ਦੇ ਬੰਦੇ ਨੇ, ਜਾਣਬੁੱਝ ਕੇ ਅੱਲਾਹੂ ਅਕਬਰ ਦੇ ਜਿਹੜੇ ਨਾਰੇ ਲਾ ਕੇ ਜਾਂ ਤੇ ਲੋਕਾਂ ਨੂੰ ਭਰਮਾਉਣ ਦੀ ਕੀਤੀ ਤੇ ਜਾਂ ਇਹਦੇ ਪਿੱਛੇ ਪਤਾ ਨਹੀਂ ਹੋਰ ਕੀ ਕਾਂਡ ਹੋ ਸਕਦਾ ਹੈ। ਪਿਛਲੇ ਦਿਨਾਂ ਦੇ ਵਿੱਚ ਇੱਕ ਮਾਸ ਸ਼ੂਟਿੰਗ ਜੋ ਗ੍ਰੈਂਡ ਸਿਆਰਾ ਰਿਜ਼ੋਰਟ ਰੀਨੋ ਦੇ ਵਿੱਚ ਹੋਈ ਸੀ, ਉੱਥੇ ਕਹਿੰਦੇ ਪਈ ਇੱਕ ਐਂਡਰਿਓ ਕਨੈਪਾ ਨਾਮ ਦਾ ਜੋ ਕੋਨਰ ਹੈਗਾ ਸਾਈਡ ਸਟਰੀਟ ਕੈਫੇ ਨਿਊਬਰੀ ਪਾਰਕ ਕੈਲੀਫੋਰਨੀਆ ਦਾ ਰਹਿਣ ਵਾਲਾ ਸੀ। ਡੈਡੀਕੇਟਡ ਫਾਦਰ ਤੇ ਬਿਜ਼ਨਸ ਓਨਰ ਸੀਗਾ। ਤੇ ਇਹ ਜਦੋਂ ਗਨਮੈਨ ਨੇ ਗੋਲੀਆਂ ਚਲਾਤੀਆਂ, ਇਹਦੀ ਜਿਹੜੀ ਆ ਉੱਥੇ ਉਸੇ ਟਾਈਮ ਦੇ ਉੱਤੇ ਮੌਤ ਹੋ ਗਈ। ਵੈਂਚਰਾ ਕਾਉਂਟੀ ਸੁਪਰਵਾਈਜ਼ਰ ਜੈਫ ਗੋਰੇਲ ਨੇ ਕਨਫਰਮ ਕੀਤਾ ਹੈ ਵੀ ਇਸ ਬੰਦੇ ਦੀ ਮੌਤ ਹੋਈ ਕਿਉਂਕਿ ਵੀ ਇਹ ਸਾਡੇ ਵੈਂਚਰਾ ਕਾਉਂਟੀ ਦੇ ਵਿੱਚ ਰਹਿਣ ਵਾਲਾ ਸੀ ਤੇ ਅਸੀਂ ਪੂਰਾ ਜਿਹੜਾ ਸਟਾਫ ਆ ਵੈਂਚਰਾ ਕਾਉਂਟੀ ਦਾ ਉਹ ਖੁਦ ਸਾਰਿਆਂ ਤੋਂ ਜਿਹੜਾ ਆ ਹਾਰਟ ਬ੍ਰੋਕਨ ਹੈਗੇ ਆ ਤੇ ਜਿਹੜਾ ਇਸ ਟ੍ਰੈਜਿਕ ਇਨਸੀਡੈਂਟ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਹੈਗੇ ਆ। ਕਨੈਪਾ ਕਹਿੰਦੇ ਵੀ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਇਨਵੋਲਵ ਸੀਗਾ। ਉਸਨੇ 2018 ਦੇ ਵਿੱਚ ਇੱਕ ਮਾਸ ਸ਼ੂਟਿੰਗ ਹੋਈ ਸੀ ਬਾਰਡਰ ਲਾਈਨ ਬਾਰ ਤੇ ਗ੍ਰਿਲ 1000 ਓਕਸ ਦੇ ਵਿੱਚ, ਉਹਨਾਂ ਦੇ ਵਿਕਟਮਸ ਲਈ ਪੈਸੇ ਵੀ ਇਕੱਠੇ ਕੀਤੇ ਸੀ। ਸੋ ਜਿਹੜੇ ਲੋਕ ਉਹਨੂੰ ਕਹਿੰਦੇ ਜਾਣਦੇ ਸੀ ਜਾਣਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਸਾਨੂੰ ਯਕੀਨ ਨਹੀਂ ਆਦਾ ਵੀ ਇੰਨਾ ਵਧੀਆ ਬੰਦਾ ਜਿਹੜਾ ਲੋਕਾਂ ਦੀ ਹੈਲਪ ਕਰਨ ਵਾਲਾ ਉਹ ਵੀ ਇਸ ਸ਼ੂਟਿੰਗ ਦੇ ਵਿੱਚ ਮਾਰਿਆ ਗਿਆ ਹੋਵੇ। ਸੋ ਜਦੋਂ ਮਾਸ ਸ਼ੂਟਿੰਗ ਹੁੰਦੀ ਆ ਉਸ ਤੇ ਕੋਈ ਵੀ ਦੇਖਦਾ, ਜਿਹੜਾ ਅੱਗੇ ਆ ਗਿਆ ਉਹ ਵਿਚਾਰੇ ਦੀ ਜਿਹੜੀ ਆ ਮੌਤ ਹੋ ਜਾਂਦੀ ਹੈਗੀ ਆ। ਸੋ ਹਜੇ ਤੱਕ ਹੋਰ ਜਿਹੜੇ ਵਿਕਟਮਸ ਆ ਉਹਨਾਂ ਦੇ ਨਾਮ ਨਹੀਂ ਦੱਸੇ ਗਏ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਅੱਜ ਗਵਰਨਰ ਨਿਊਸਮ ਹੁਣਾਂ ਨੇ ਤਕਰੀਬਨ 1 ਦਰਜਨ ਤੋਂ ਵੱਧ ਜਿਹੜੇ ਅਸੈਂਬਲੀ ਤੇ ਸੈਨੇਟ ਬਿਲਸ ਆ ਉਹਨਾਂ ਨੂੰ ਸਾਈਨ ਕੀਤਾ ਹੈਗਾ ਆ। ਸੋ ਉਹਨਾਂ ਦੇ ਜਿਹੜੀ ਪ੍ਰੈਸ ਰਿਲੀਜ਼ ਆ ਉਹ ਜਾਰੀ ਹੋਈ ਆ। ਵੱਖ-ਵੱਖ ਇਸ ਦੇ ਵਿੱਚ ਬਿਲਸ ਜਿਹੜੇ ਉਹ ਸ਼ਾਮਲ ਸੀਗੇ। ਸੋ ਫਾਈਨੈਂਸ਼ੀਅਲ ਜਿਹੜੇ ਇੰਸਟੀਟਿਊਸ਼ਨ ਤੋਂ ਲੈ ਕੇ, ਇਨਕਮ ਟੈਕਸ ਤੋਂ ਲੈ ਕੇ, ਐਜੂਕੇਸ਼ਨ ਤੋਂ ਲੈ ਕੇ ਤੇ ਹਾਈਵੇ ਸੇਫਟੀ ਤੱਕ ਦੇ ਜਿਹੜੇ ਆ ਉਹ ਬਿੱਲ ਪੇਸ਼ ਕੀਤੇ ਗਏ ਆ। ਮੋਬਾਈਲ ਹੋਮ ਪਾਰਕਸ, ਸੇਲਸ, ਟਰਾਂਸਫਰ ਦੇ ਵੀ ਇਸ ਦੇ ਵਿੱਚ ਬਿੱਲ ਜਿਹੜੇ ਉਹ ਸ਼ਾਮਲ ਸੀਗੇ। ਸੋ ਤਕਰੀਬਨ ਹਰਜੋਤ ਸਿੰਘ ਜੀ 1 ਦਰਜਨ ਤੋਂ ਵੱਧ ਜਿਹੜੇ ਗਵਰਨਰ ਹੋਣਾ ਨੇ ਇਹ ਜਿਹੜੇ ਬਿੱਲ ਆ ਉਹਨਾਂ ਦੇ ਉੱਤੇ ਸਾਈਨ ਜਿਹੜੇ ਉਹ ਕੀਤੇ ਹੈਗੇ ਆ। ਉਧਰ ਜਿਹੜੇ ਗਵਰਨਰ ਨਿਊਸਮ ਆ ਉਹ ਇਹ ਕਹਿ ਰਹੇ ਆ ਵੀ ਪ੍ਰੋਮਿਸਿਸ ਕੈਪਟ। ਨਵਾਂ ਡਾਟਾ ਕਹਿੰਦੇ ਵੀ ਉਹ ਪੇਸ਼ ਸ਼ੋ ਕਰ ਰਹੇ ਆ ਵੀ ਕਹਿੰਦੇ ਵੀ 22,000 ਗ੍ਰਿਫਤਾਰੀਆਂ ਉਹਨਾਂ ਨੇ ਕੀਤੀਆਂ ਆ। $150 ਮਿਲੀਅਨ ਦਾ ਸਮਾਨ ਜਿਹੜਾ ਆ ਉਹ ਰਿਕਵਰ ਕੀਤਾ ਆ ਜੋ ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਕੇਸਾਂ ਦੇ ਵਿੱਚ ਚੋਰੀ ਹੋਇਆ ਸੀਗਾ। ਸੋ ਕਹਿੰਦੇ ਵੀ ਅਸੀਂ ਪ੍ਰੋਗਰੈਸ ਇਸ ਦੇ ਵਿੱਚ ਕਰ ਰਹੇ ਹਾਂ, ਪ੍ਰੀਵੈਂਟ ਕਰ ਰਹੇ ਹਾਂ ਤੇ ਪ੍ਰੋਸੀਕਿਊਟ ਕੀਤਾ ਜਾ ਰਿਹਾ ਆ। ਆਰਗੇਨਾਈਜ਼ਡ ਜਿਹੜੀ ਰੀਟੇਲ ਥੈਫਟ ਆ ਉਸ ਦੇ ਵਿੱਚ 22,100 ਕਹਿੰਦੇ ਗ੍ਰਿਫਤਾਰੀਆਂ ਹੋਈਆਂ। 17,100 ਜਿਹੜੇ ਕੇਸ ਆ ਉਹ ਪ੍ਰੋਸੀਕਿਊਸ਼ਨ ਦੇ ਲਈ ਅੱਗੇ ਜਿਹੜੇ ਆ ਉਹ ਵਧਾ ਦਿੱਤੇ ਗਏ ਆ ਤੇ ਲੋਕਲ ਲਾ ਐਨਫੋਰਸਮੈਂਟ ਏਜੰਸੀਜ਼ ਦੇ ਦੁਆਰਾ $1.5 ਮਿਲੀਅਨ ਦੀ ਚੋਰੀ ਹੋਈ ਪ੍ਰਾਪਰਟੀ ਆ ਉਹਨਾਂ ਨੂੰ ਵਾਪਸ ਜਿਹੜਾ ਉਹ ਦਵਾਇਆ ਗਿਆ ਆ, ਉਹਨਾਂ ਨੂੰ ਜ਼ਬਤ ਵਾਪਸ ਕੀਤਾ ਗਿਆ ਆ। ਅਕਤੂਬਰ 2023 ਤੇ ਮਾਰਚ 2025 ਦੇ ਦਰਮਿਆਨ ਜਿਹੜੇ ਸਟੇਟ ਦੇ ਦੁਆਰਾ ਲੋਕਲ ਲਾ ਐਨਫੋਰਸਮੈਂਟ ਆਪਰੇਸ਼ਨਸ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਫੰਡ ਕੀਤਾ ਆ ਉਹਦੇ ਵਿੱਚ ਇਹਨਾਂ ਨੂੰ ਇਹ ਜਿਹੜੀਆਂ ਕਾਮਯਾਬੀਆਂ ਹਾਸਲ ਹੋਈਆਂ ਆ। ਆਰਗੇਨਾਈਜ਼ਡ ਰੀਟੇਲ ਥੈਫਟ
ਦੀਆਂ ਗ੍ਰਾਂਟਸ ਜਿਹੜੀਆਂ ਆ ਉਹ ਲੋਕਲ ਲਾ ਐਨਫੋਰਸਮੈਂਟ ਨੂੰ ਪ੍ਰੋਵਾਈਡ ਕੀਤੀਆਂ ਗਈਆਂ ਤੇ ਉਹਨਾਂ ਨੇ ਉਸ ਦੀ ਵਰਤੋਂ ਕਰਦੇ ਹੋਏ ਕਹਿੰਦੇ ਵੀ ਇਸ ਦੇ ਵਿੱਚ ਕਾਮਯਾਬੀਆਂ ਜਿਹੜੀਆਂ ਉਹ ਹਾਸਲ ਕੀਤੀਆਂ ਆ। ਵੈਂਚੂਰਾ ਕਾਉਂਟੀ, ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ, ਰੋਜ਼ਵਿਲ ਪੁਲਿਸ ਡਿਪਾਰਟਮੈਂਟ, ਹੈਮਟ ਪੁਲਿਸ ਡਿਪਾਰਟਮੈਂਟ, ਮੋਡੈਸਟੋ ਪੁਲਿਸ ਡਿਪਾਰਟਮੈਂਟ ਨੂੰ ਕਹਿੰਦੇ ਵੀ ਸਭ ਤੋਂ ਵੱਧ ਜਿਹੜੀਆਂ ਕਾਮਯਾਬੀਆਂ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਪ੍ਰਾਪਤ ਜਿਹੜੀਆਂ ਉਹ ਹੋਈਆਂ ਆ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜਾ ਆਰਗੇਨਾਈਜ਼ਡ ਰੀਟੇਲ ਥੈਫਟ ਰਿੰਗ ਜੋ ਚੱਲ ਰਹੇ ਆ ਉਹਨਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਬੇਚੈਨੀ ਜਿਹੜੀ ਉਹ ਵਧਾਈ ਹੋਈ ਸੀ ਤੇ ਇਸ ਦੇ ਉੱਤੇ ਸਖਤ ਕਾਰਵਾਈ ਦੀ ਮੰਗ ਲਗਾਤਾਰ ਆਪਾਂ ਦੇਖ ਰਹੇ ਹਾਂ। ਇਸੇ ਲਈ ਜਿਹੜਾ ਪ੍ਰੋਪ 47 ਸੀਗਾ ਉਸ ਨੂੰ ਵੀ ਵਾਪਸ ਲੈ ਕੇ ਜਿਹੜਾ ਨਵਾਂ ਪ੍ਰੋਪ ਆਈ ਥਿੰਕ 36 ਆ ਉਹ ਪਾਸ ਲੋਕਾਂ ਨੇ ਜਿਹੜਾ ਉਹ ਕੀਤਾ ਸੀ। ਇਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੀ ਪ੍ਰੋਸੀਕਿਊਸ਼ਨ ਆ ਯਾਨੀ ਕਿ ਜਿਹੜੇ ਫੜੇ ਜਾਂਦੇ ਆ ਲੋਕ ਇਹਨਾਂ ਚੋਰੀਆਂ ਚਕਾਰੀਆਂ ਦੇ ਵਿੱਚ ਉਹਨਾਂ ਨੂੰ ਸਜ਼ਾ ਦਿਵਾਉਣ ਵੱਲ ਨੂੰ ਅੱਗੇ ਕਦਮ ਵਧਾਏ ਜਾ ਰਹੇ ਆ। ਯੂਸੀ ਨੇ ਜੋ ਯੂਨੀਵਰਸਿਟੀ ਆਫ ਕੈਲੀਫੋਰਨੀਆ ਆ ਉਹਨਾਂ ਨੇ ਰੈਕੋਰਡ ਨੰਬਰ ਆਫ ਸਟੂਡੈਂਟਸ ਨੂੰ ਇਸ ਸਾਲ ਐਡਮਿਟ ਕੀਤਾ ਆ ਤੇ ਜਿਹੜੀ ਰੇਸ਼ੀਅਲ ਡਾਇਵਰਸਿਟੀ ਆ ਉਹ ਕਾਫੀ ਸਟਰੋਂਗ ਰਹੀ ਆ। ਓਵਰਆਲ ਸਾਰੇ ਯੂਸੀ ਦੇ ਕੈਂਪਸਸ ਨੇ ਜੇ ਮਿਲ ਕੇ ਦੇਖਿਆ ਜਾਵੇ 1 ਲੱਖ 1 ਲੱਖ ਤੋਂ ਕਿਤੇ ਵੱਧ ਜਿਹੜੇ ਆ ਨਵੇਂ ਸਟੂਡੈਂਟਸ ਆ ਉਹਨਾਂ ਨੂੰ ਐਡਮਿਟ ਕੀਤਾ, ਜਿਹੜੇ 7% ਪਿਛਲੇ ਸਾਲ ਨਾਲੋਂ ਜ਼ਿਆਦੇ ਸੀਗੇ। 1,01,000 ਦੇ ਕਰੀਬ ਬਣਦੇ ਹੈਗੇ ਟੋਟਲ। ਸੋ ਇਹ ਜਿਹੜੇ ਮਰਸਡ ਤੇ ਰਿਵਰਸਾਈਡ ਦੋ ਕੈਂਪਸਸ ਆ ਉੱਥੇ ਜਿਹੜੀ ਆ ਗਰੋਥ ਕਾਫੀ ਜ਼ਿਆਦਾ ਹੋਈ ਹੈਗੀ ਆ। 17% ਜ਼ਿਆਦਾ ਅੰਡਰ ਗ੍ਰੈਜੂਏਟ ਇੰਟਰਨੈਸ਼ਨਲ ਸਟੂਡੈਂਟਸ ਨੂੰ ਐਡਮਿਟ ਕੀਤਾ ਗਿਆ ਆ, ਜਦ ਕਿ ਇੱਕ ਪਾਸੇ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਅਸੀਂ ਬਹੁਤ ਜ਼ਿਆਦਾ ਜਿਹੜੀ ਸਖਤੀ ਆ ਉਹ ਸਟੂਡੈਂਟ ਦੇ ਉੱਤੇ ਕਰਨ ਜਾ ਰਹੇ ਹੈਗੇ ਆ। ਸੋ ਵਨ ਆਫ ਦਾ ਲਾਰਜੈਸਟ ਕਲਾਸ ਹੋਊਗੀ ਕੈਲੀਫੋਰਨੀਆ ਅੰਡਰ ਗ੍ਰੈਜੂਏਟ ਦੀ ਫॉर ਫਾਲ ਆਫ 2025, ਜਿਹਦੇ ਵਿੱਚ ਡਿਵਰਸ ਸਟੂਡੈਂਟ ਬੋਡੀ ਹੋਊਗੀ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਐਡਮਿਟ ਕੀਤਾ ਗਿਆ ਹੈ। ਹਾਲਾਂਕਿ ਯੂਨੀਵਰਸਿਟੀ ਦੇ ਕੋਲ ਹਾਇਰਿੰਗ ਫ੍ਰੀਜ਼ ਚੱਲ ਰਹੀ ਆ, ਲੇ ਆਫ ਚੱਲ ਰਹੀ ਹੈਗੀ ਆ, ਸਟੇਟ ਦੀ ਫੰਡਿੰਗ ਵੀ ਜਿਹੜੀ ਡਿਲੇ ਕੀਤੀ ਗਈ ਆ, ਕੱਟ ਕੀਤੀ ਗਈ ਆ, ਕੈਂਪਸ ਲੈਵਲ ਸਟਰਕਚਰ ਜਿਹੜਾ ਡੈਫੀਸਿਟ ਹੈਗਾ ਆ। ਸੋ ਯੂਨੀਅਨਸ ਜਿਹੜੀਆਂ ਆ ਉਹ ਲੜਾਈ ਲੜ ਰਹੀਆਂ ਹੈਗੀਆਂ। ਸੋ ਇਹ ਸਾਰੇ ਕਾਸੇ ਦੇ ਵਿੱਚ ਹਾਲਾਂਕਿ ਬਿਲੀਅਨਸ ਡਾਲਰ ਜਿਹੜੀ ਫੈਡਰਲ ਗ੍ਰਾਂਟ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਆਣੀ ਆ ਉੱਥੇ ਵੀ ਰੋਕ ਹੈਗੀ ਆ, ਪਰ ਯੂਨੀਵਰਸਿਟੀਜ਼ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਆ ਉਹਨਾਂ ਨੂੰ ਐਡਮਿਟ ਕੀਤਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇੱਕ ਔਰਤ ਜੋ 2 ਮਹੀਨੇ ਪਹਿਲਾਂ ਤੇਜ਼ ਪਾਣੀ ਦੇ ਬਹਾਅ ਦੇ ਵਿੱਚ ਰੁੜ ਗਈ ਸੀ ਉਹ ਹੁਣ ਮ੍ਰਿਤ ਲੱਭੀ ਆ। ਕਹਿੰਦੇ ਕੈਲੀਫੋਰਨੀਆ ਰਿਵਰ ਦੇ ਵਿੱਚ ਇਹ ਰੁੜ ਗਈ ਸੀ। 26 ਸਾਲਾਂ ਦੀ ਇਹ ਜਿਹੜੀ ਕੁੜੀ ਹੈ ਸਕੋਆ ਨੈਸ਼ਨਲ ਪਾਰਕ ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਲਾਪਤਾ ਜਿਹੜੀ ਹੋਈ ਸੀ। ਕਹਿੰਦੇ ਵੀ ਇਹਨੇ ਛਾਲ ਮਾਰੀ ਸੀ ਆਪਣੀ ਜਿਹੜੀ ਭੈਣ ਆ ਉਸ ਨੂੰ ਦਰਿਆ ਦੇ ਵਿੱਚੋਂ ਕੱਢਣ ਦੇ ਲਈ, ਉਸ ਨੂੰ ਬਚਾਉਣ ਦੇ ਲਈ। ਬਹੁਤ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਕੋਸ਼ਿਸ਼ਾਂ ਚੱਲਦੀਆਂ ਰਹੀਆਂ ਵੀ ਇਸ ਨੂੰ ਲੱਭਿਆ ਜਿਹੜਾ ਉਹ ਜਾ ਸਕੇ। ਟੁਲੈਰੀ ਕਾਉਂਟੀ ਦੇ ਸ਼ੈਰਿਫ ਆਫਿਸ, ਸਵਿਫਟ ਵਾਟਰ ਡਾਈਵ ਰੈਸਕਿਊ ਟੀਮ ਤੇ ਨੈਸ਼ਨਲ ਪਾਰਕ ਸਰਵਿਸ ਜੁਮੇਰੀ ਕਲਸੈਂਸ ਦੀ ਬੋਡੀ ਆ ਉਸ ਨੂੰ ਉਹਨਾਂ ਨੂੰ ਕਾਵਿਆ ਰਿਵਰ ਦੇ ਵਿੱਚੋਂ ਉਸ ਦੇ ਮਿਡਲ ਫੋਰਕ ਦੇ ਵਿੱਚੋਂ ਜਿਹੜੇ ਕਹਿੰਦੇ ਉਹ ਪ੍ਰਾਪਤ ਹੋਈ ਆ, ਜਿੱਥੇ ਅਖੀਰਲੀ ਵਾਰ ਦੇਖੀ ਗਈ ਸੀ ਉਸ ਤੋਂ ਤਕਰੀਬਨ 1 ਮੀਲ ਦੂਰ ਡਾਊਨ ਸਟਰੀਮ ਉਸ ਦੀ ਜਿਹੜੀ ਲਾਸ਼ ਆ ਉਹ ਬਰਾਮਦ ਹੋਈ ਆ। ਕਹਿੰਦੇ ਵੀ ਡੇ ਟ੍ਰਿਪ ਦੇ ਉੱਤੇ ਆਪਣੇ ਪਰਿਵਾਰ ਤੇ ਫਰੈਂਡਸ ਦੇ ਨਾਲ 25 ਮਈ ਨੂੰ ਉੱਥੇ ਗਈ ਸੀ, ਜਦ ਉਸ ਦੀ ਜਿਹੜੀ ਭੈਣ ਜੋਐਨ ਉਹ ਦਰਿਆ ਦੇ ਵਿੱਚ ਗਈ ਤੇ ਉਸ ਨੂੰ ਜਿਹੜਾ ਉਹ ਬਚਾਉਣ ਖਾਤਰ ਉਹ ਉਸਨੇ ਜਿਹੜੀ ਉਹ ਛਾਲ ਮਾਰੀ। ਕਹਿੰਦੇ ਵੀ ਜੋਐਨ ਤਾਂ ਬਚ ਗਈ ਪਰ ਜੋ ਮੀਰ ਆ ਉਹ ਕਦੀ ਵੀ ਪਾਣੀ ਦੇ ਵਿੱਚੋਂ ਬਾਹਰ ਨਹੀਂ ਜਿਹੜੀ ਨਿਕਲੀ ਤੇ ਇਵੈਂਚੁਅਲੀ ਜਿਹੜੀ ਅੱਜ ਉਸ ਦੀ ਜਿਹੜੀ ਉਹ ਲਾਸ਼ ਬਰਾਮਦ ਜਿਹੜੀ ਉਹ ਹੋਈ ਆ, ਸੋ ਮਿਲੀ ਆ। ਸੋ ਬਹੁਤ ਮੰਦਭਾਗੀ ਜਿਹੜੀ ਇਹ ਗੱਲ ਆ। ਜਦੋਂ ਵੀ ਤੁਸੀਂ ਦਰਿਆਵਾਂ ਦੇ ਵਿੱਚ ਖਾਸ ਕਰਕੇ ਚਾਹੇ ਜਿੰਨੀ ਮਰਜ਼ੀ ਗਰਮੀ ਹੋਵੇ, ਜਦੋਂ ਤੁਸੀਂ ਦਰਿਆਵਾਂ ਦੇ ਵਿੱਚ ਜਾਂਦੇ ਆ ਤੇ ਇਹ ਸਾਰੇ ਦਰਿਆਵਾਂ ਦਾ ਜਿਹੜਾ ਪਾਣੀ ਆ ਉਹ ਬਰਫ਼ ਦਾ ਪਿਘਲ ਕੇ ਪਾਣੀ ਜਿਹੜਾ ਉਹ ਆ ਰਿਹਾ ਹੁੰਦਾ ਆ ਤੇ ਇਹ ਪਾਣੀ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ ਤੇ ਤੁਹਾਡੇ ਜਿਹੜੇ ਬਾਡੀ ਫੰਕਸ਼ਨ ਕਈ ਵਾਰੀ ਕੰਮ ਕਰਨੇ ਬੰਦ ਕਰ ਦਿੰਦੇ ਆ, ਤੁਸੀਂ ਸ਼ੌਕ ਦੇ ਵਿੱਚ ਚਲੇ ਜਾਂਦੇ ਆ ਤਾਂ ਫਿਰ ਤੁਹਾਡੇ ਡੁੱਬਣ ਦੇ, ਇਸ ਤੇਜ਼ ਪਾਣੀ ਦੇ ਬਹਾਅ ਦੇ ਵਿੱਚ ਰੁੜਨ ਦੇ ਜਿਹੜੇ ਚਾਂਸ ਆ ਬਹੁਤ ਜ਼ਿਆਦਾ ਵੱਧ ਜਾਂਦੇ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਮਨਪ੍ਰੀਤ ਸਿੰਘ ਇੱਕ ਜਿਹੜਾ ਪੰਜਾਬੀ ਸਿੱਖ ਮੁੰਡਾ ਸੀਗਾ, ਬੱਚੇ ਇੱਕ ਇਸੇ ਤਰੀਕੇ ਦੇ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਹੀ ਉਹ ਡੁੱਬ ਰਹੇ ਸੀ,
ਉਸਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਉਦੋਂ ਉਹਨਾਂ ਨੂੰ ਉੱਥੋਂ ਕੱਢਿਆ ਸੀ ਤੇ ਆਪ ਵਿਚਾਰਾ ਜਿਹੜਾ ਉਸ ਦੇ ਵਿੱਚ ਪੂਰਾ ਜਿਹੜਾ ਉਹ ਹੋ ਗਿਆ ਸੀਗਾ। ਸੋ ਪਾਣੀ ਦੇ ਵਿੱਚ ਖਾਸ ਕਰਕੇ ਜਦੋਂ ਛੁੱਟੀਆਂ 'ਚ ਤੁਸੀਂ ਜਾਂਦੇ ਆ ਕਿਤੇ ਵੀ, ਜਿਹੜੇ ਕੈਲੀਫੋਰਨੀਆ ਦੇ ਦਰਿਆਵਾਂ ਦੇ ਪਾਣੀ ਤੋਂ ਬਹਾਅ ਤੋਂ ਜਿਹੜਾ ਉਹ ਬਚਾਅ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ। ਬਹੁਤ ਵਾਰੀ ਭੁਲੇਖਾ ਖਾ ਕੇ ਲੋਕ ਇਸੇ ਤਰੀਕੇ ਦੇ ਨਾਲ ਰੁੜੇ ਨੇ ਜਾਂ ਡੁੱਬੇ ਨੇ। ਨਾਰਥਰਨ ਕੈਲੀਫੋਰਨੀਆ ਦੇ ਵਿੱਚ 18,000 ਤੋਂ ਵੱਧ ਜਿਹੜੀ ਆ ਲਾਈਟਨਿੰਗ ਸਟ੍ਰਾਈਕ ਹੋਈ ਹੈਗੀ ਆ, ਬਿਜਲੀ ਪਈ ਹੈਗੀ ਆ, ਜੋ ਕਿ ਇੱਕ ਅੱਗ ਲੱਗਣ ਦਾ ਕਾਰਨ ਬਣਦੀ ਹੈਗੀ ਆ। ਕਹਿੰਦੇ ਵੀ 1681 ਟਾਈਮਸ ਲਾਈਟਨਿੰਗ ਸਟ੍ਰਾਈਕ ਹੋਈ ਆ ਪਿਛਲੇ ਸੰਡੇ ਜਿਹੜੇ ਜੁਲਾਈ 27 ਤੇ ਮੰਡੇ ਜੁਲਾਈ 28 2 ਦਿਨਾਂ ਦੇ ਵਿੱਚ। ਇਹ ਕੈਲੀਫਾਇਰ ਨੇ ਰਿਪੋਰਟ ਕੀਤਾ ਆ, ਜਿਹਦੇ ਨਾਲ 23 ਵਾਈਲਡ ਫਾਇਰ ਵੀ ਲੱਗੀਆਂ ਹੈਗੀਆਂ। ਕੈਲੀਫਾਇਰ ਦੇ ਜਿਹੜੇ ਯੂਨਿਟਸ ਆ ਉਹ ਲੈਸਨ, ਮੌਡਿਕ, ਸ਼ਾਸਤਾ, ਟ੍ਰਿਨਿਟੀ, ਸਿਸਕਿਊ, ਇੱਥੇ 14 ਤੋਂ ਵੱਧ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਉਹਨਾਂ ਨੂੰ ਜਿਹੜਾ ਫਾਈਟ ਕਰ ਰਹੇ ਆ, ਰਿਸਪੌਂਡ ਕਰ ਰਹੇ ਹੈਗੇ ਆ। ਸੋ ਯੂਐਸ ਫੋਰੈਸਟ ਸਰਵਿਸ, ਸ਼ਾਸਤਾ, ਟ੍ਰਿਨਿਟੀ ਨੈਸ਼ਨਲ ਫੋਰੈਸਟ ਨੇ ਰਿਪੋਰਟ ਕੀਤਾ ਜੁਲਾਈ 26 ਨੂੰ ਕਿ ਨਾਰਥਰਨ ਕੈਲੀਫੋਰਨੀਆ 'ਚ 18,863 ਵਾਰ ਜਿਹੜੀ ਲਾਈਟਨਿੰਗ ਸਟ੍ਰਾਈਕ ਹੋਈ ਹੈ, ਜਾਣੀ ਕਿ ਬਿਜਲੀ ਤੇ ਉਹ ਇੱਕ ਅੱਗ ਦਾ ਬਹੁਤ ਵੱਡਾ ਕਾਰਨ ਬਣ ਸਕਦੀ ਹੈਗੀ ਆ। ਸੋ ਫਾਇਰ ਡਿਪਾਰਟਮੈਂਟਸ ਪੂਰੇ ਅਲਰਟ ਦੇ ਉੱਤੇ ਆ। ਨੈਸ਼ਨਲ ਵੈਦਰ ਸਰਵਿਸ ਨੇ ਰੈੱਡ ਫਲੈਗ ਵਾਰਨਿੰਗ ਇਸ਼ੂ ਕੀਤੀ ਹੋਈ ਹੈਗੀ ਆ ਵੈਡਨਸਡੇ ਤੱਕ, ਹੰਬਲਟ ਕਾਉਂਟੀ, ਡੈਲ ਨਾਰਟੇ ਕਾਉਂਟੀ, ਇਹਨਾਂ ਏਰੀਆ ਦੇ ਵਿੱਚ। ਜੀ, ਤੇ ਹਰਜੋਤ ਸਿੰਘ ਜੀ, ਸਮਾਂ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਤੁਹਾਨੂੰ ਦੱਸਦੇ ਜਾਈਏ, ਡਾਓ ਜੋਨ ਦੇ ਵਿੱਚ 205 ਪੁਆਇੰਟ ਦੀ ਗਿਰਾਵਟ ਦਰਜ ਹੋਈ, 44,633 ਤੇ ਬੰਦ ਹੋਇਆ। S&P 19 ਪੁਆਇੰਟ ਘਟ ਕੇ 6371 ਤੇ ਬੰਦ ਹੋਇਆ। ਨੈਸਡੈਕ 80 ਪੁਆਇੰਟ ਘਟ ਕੇ 21,098 ਦੇ ਉੱਤੇ। ਸੋਨੇ ਦਾ ਭਾਅ $3328 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ ਜਿਹੜੇ $69 ਪ੍ਰਤੀ ਆਉਂਸ। ਕੱਚੇ ਤੇਲ ਜਿਹੜੇ ਆ 10 ਈਅਰ ਯੀਲਡ ਜਿਹੜੀ 4.33% ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,17,737, 117,737 ਤੇ ਇਥੀਰੀਅਮ 3700 ਤੇ $76 ਦੇ ਬਰਾਬਰ ਚੱਲ ਰਿਹਾ ਹੈਗਾ। ਜੀ, ਤੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 87 ਰੁਪਏ ਤੇ 2 ਪੈਸੇ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 283 ਰੁਪਏ ਤੇ 35 ਪੈਸੇ। ਜੀ, ਇੱਥੇ ਹੀ ਜਿਹੜੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹਾਸੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਜੀ।